ਉਹਨਾਂ ਦੇ ਨਾਲ ਪਲੀਜ਼ ਹੀ। ਇਹਦੇ ਤੇ, ਹਾਂ, ਇਹਦੇ ਤੇ ਚਾਹਾਂਗਾ ਕਿ ਉਸ ਵੇਲੇ ਦੇ ਇੱਥੋਂ ਦੇ ਜਿਹੜੇ ਨੇਟਿਵਸ ਹਨ, ਉਹਨਾਂ ਦਾ ਕੀ ਕਲਚਰ ਸੀ ਤੇ ਉਹਨਾਂ ਦੇ ਬਾਰੇ ਕੀ ਦੱਸਿਆ ਜਾਂਦਾ ਜੀ। ਸੋ ਇੱਥੋਂ ਦੇ ਜਿਹੜੇ ਨੇਟਿਵ ਸੀ ਉਹ, ਕਿਉਂਕਿ ਜਿਹੜਾ ਇੱਧਰ ਵਾਲਾ ਸੈਂਟਰਲ ਪੰਜਾਬ ਦਾ ਕਲਚਰ ਸੀ, ਲੋਕ ਕਾਫੀ ਘੱਟ ਉਮਰ ਦੇ ਵਿੱਚ ਜਿਹੜਾ ਸੀ ਉਹ ਵਿਆਹ ਕਰਦੇ ਸਨ। ਪਰ ਇਹਨਾਂ ਲੋਕਾਂ ਦੇ ਬੜਾ ਸਕਸੈਸਫੁਲ ਸੀ ਸਿਸਟਮ, ਜਿਸ ਤਰ੍ਹਾਂ ਵੀ ਇਹਨਾਂ ਦਾ, ਕਿਉਂਕਿ ਜਿਹੜਾ ਸੈਂਟਰਲ ਪੰਜਾਬ ਦੇ ਵਿੱਚ ਜਿਹੜੀ ਜਿਹੜੀ ਫੀਮੇਲ ਟੂ ਮੇਲ ਰੇਸ਼ੀਓ ਬਹੁਤ ਘੱਟ ਰਹੀ ਸੀਗੀ, ਵੀ ਕੁੜੀਆਂ ਘੱਟ ਸਨ ਲੋਕਾਂ ਦੀਆਂ, ਤੇ ਫਿਰ ਉਹ ਕਈ ਲੋਕਾਂ ਨੂੰ ਜਿਸ ਤਰ੍ਹਾਂ ਵੀ ਕਈ ਕੁਵਾਰੇ ਰਹਿ ਜਾਂਦੇ ਸਨ ਭਰਾ, ਵੀ ਕੋਈ ਵਿਆਹ ਕਰਾਉਣ ਨੂੰ ਵੀ ਇੰਨੀ ਵੀ ਕਿਸੇ ਨੂੰ ਜਨਾਨੀ ਨਹੀਂ ਜਿਸ ਤਰ੍ਹਾਂ ਲੱਭਦੀ ਸੀਗੀ। ਪਰ ਇਹ ਜਿਹੜੀ ਪ੍ਰੋਬਲਮ ਸੀ ਮੂਲ ਨਿਵਾਸੀਆਂ ਦੇ ਵਿੱਚ ਨਹੀਂ ਸੀ, ਕਿਉਂਕਿ ਜਿਹਨੂੰ ਫੀਮੇਲ ਇਨਫੈਂਟੀਸਾਈਡ ਕਹਿੰਦੇ ਨੇ, ਉਹ ਉਹਨਾਂ ਦੇ ਕਲਚਰ ਦੇ ਵਿੱਚ ਨਹੀਂ ਸੀ। ਤੇ ਵੈਸੇ ਵੀ ਜਿਹੜਾ ਡਿਵੋਰਸ ਰੇਟ ਵੀ ਉਹ ਬਹੁਤ ਘੱਟ ਸੀਗਾ, ਲਾਈਕ ਜਿਹੜਾ ਮੂਲ ਨਿਵਾਸੀਆਂ ਦੇ ਵਿੱਚ ਸੀ। ਤੇ ਉਹਨਾਂ ਕਿਉਂਕਿ ਜਿਹੜਾ ਵਿਆਹ ਵੀ ਸੀ, ਜਿਸ ਤਰ੍ਹਾਂ ਲੇਡੀ ਸੀ ਉਹ 25 ਤੋਂ 30 ਸਾਲ ਦੀ ਉਮਰ, ਤੇ ਬੰਦਾ ਜਿਹੜਾ 30 ਤੋਂ 35 ਸਾਲ ਦੇ ਵਿੱਚ ਉਹ ਕਰਦੇ, ਜਿਹੜਾ ਵਿਆਹ ਵੀ ਉਹਨਾਂ ਦਾ ਜਿਹੜਾ ਲੇਟ ਕਰਦੇ ਸਨ। ਪਰ ਉਹ ਲੋਕ ਕਹਿੰਦੇ ਨੇ ਵੀ ਬੜੇ ਤਗੜੇ ਸਨ, ਬੜੇ ਹੈਲਦੀ ਤੇ ਤਗੜੇ ਲੋਕ ਸਨ, ਕਿਉਂਕਿ ਜਿਹੜੀ ਉਹਨੇ ਡਾਇਟ ਅੱਛੀ ਸੀਗੀ, ਵੀ ਜਿਹੜਾ ਖੁੱਲਾ ਘਰ ਦਾ ਜਿਹੜਾ ਦੁੱਧ ਘਿਓ ਕਰਕੇ, ਵੀ ਬੜੇ ਸੋਹਣੇ ਸੁਨੱਖੇ ਲਾਈਕ ਜਵਾਨ ਲੋਕ ਸਨ। ਤੇ ਇਸ ਕਰਕੇ ਉਹ ਜਿਹੜਾ ਸੀ ਵੀ ਉਹ ਜਿਸ ਤਰ੍ਹਾਂ ਦਾ ਵਿਆਹ ਵਗੈਰਾ ਵੀ ਲੇਟ, ਉਹਦੇ ਕਰਕੇ ਫਿਰ ਬਾਕੀ ਜਿਹੜੀਆਂ ਪ੍ਰੋਬਲਮਾਂ ਸੀਗੀਆਂ ਉਹ ਕੋਈ ਘੱਟ ਆਉਂਦੀਆਂ। ਪਰ ਉਹ ਕਹਿੰਦੇ ਫਿਰ ਜਿਸ ਤਰ੍ਹਾਂ ਬਾਕੀ ਕਲਚਰ ਆਏ, ਫਿਰ ਉਹਨਾਂ ਦਾ ਕਲਚਰ ਵੀ ਥੋੜਾ ਜਿਹਾ ਉਸੇ ਤਰ੍ਹਾਂ ਹੀ ਜਿਹੜਾ ਫਿਰ ਉਹ ਸ਼ਿਫਟ ਜਿਹੜਾ ਹੈ ਉਹ ਹੋਣ ਲੱਗ ਪਿਆ। ਤੇ ਇਸੇ ਤਰ੍ਹਾਂ ਹੀ ਫਿਰ ਜਿੰਨੇ ਵੀ ਲੋਕ ਨੇ ਉਹ ਸਾਰੇ ਕਲਚਰ ਜਿਹੜੇ ਇੱਕ ਦੂਜੇ ਤੋਂ ਵੇਖ ਕੇ ਵੀ ਉਹਨਾਂ ਨੇ ਜਿਸ ਤਰ੍ਹਾਂ ਨਾ ਵੀ ਉਹ ਚੇਂਜ ਹੋਣ ਸ਼ੁਰੂ ਹੋ ਗਏ। ਕਹਿੰਦੇ ਜਿਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੀ ਐਗਜ਼ਾਮਪਲ ਦਿੱਤੀ, ਗੁਰਦਾਸਪੁਰ ਦੇ ਲੋਕ ਪੱਕਾ ਘਰ ਪਾਉਣ ਤੋਂ ਬਹੁਤ ਡਰਦੇ ਸਨ ਉਸ ਟਾਈਮ ਤੇ ਪਰ ਉਹ ਫਿਰ ਜਿਸ ਤਰ੍ਹਾਂ ਉਹਨਾਂ ਨੇ ਵੇਖਿਆ ਵੀ ਹਾਂਜੀ ਵੀ ਬਾਕੀ ਲੋਕ ਪੱਕੇ ਘਰ ਨੇ, ਫਿਰ ਪਹਿਲਾਂ ਦੇ ਜਿਸ ਤਰ੍ਹਾਂ ਆਬਵੀਅਸਲੀ ਮੈਂ ਦੱਸਿਆ ਵੀ ਜਿਹੜੇ ਅਰਲੀ ਲੋਕ ਆਏ ਸਨ ਉਹਨਾਂ ਦੇ ਜਿਸ ਤਰ੍ਹਾਂ ਵੀ ਉਹ ਕਾਨਿਆਂ ਦੀਆਂ ਝੁੱਗੀਆਂ ਵਗੈਰਾ ਪਾਈਆਂ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕੱਚੇ ਘਰ ਬਣਨ ਲੱਗੇ, ਤੇ ਫਿਰ ਫਾਈਨਲੀ ਜਿਸ ਤਰ੍ਹਾਂ ਲੋਕਾਂ ਦੇ ਹਾਲਾਤ ਜਿਹੜੇ ਨੇ ਉਹ ਵਧੀਆ ਹੋਏ, ਤੇ ਫਿਰ ਪੱਕੇ ਘਰ ਫਾਈਨਲੀ ਜਿਹੜੇ ਨੇ ਉਹ ਬਣ ਗਏ ਪਿੰਡਾਂ 'ਚ। ਫਿਰ ਪੱਕੇ ਘਰ, ਸੜਕਾਂ, ਇੱਕ ਇਹ ਖਾਸੀਅਤ ਹੁੰਦੀ ਸੀ ਉਸ ਇਲਾਕੇ ਦੀ ਜਿਹੜੇ ਪਹਿਲੇ ਜ਼ਿਲ੍ਹਿਆਂ ਨਾਲੋਂ, ਵੀ ਸੜਕਾਂ ਬਹੁਤ ਖੁੱਲੀਆਂ ਹੁੰਦੀਆਂ ਸਨ, ਕਿਉਂਕਿ ਬਾਕੀ ਏਰੀਆ ਜਿਹੜੀ ਸੜਕਾਂ ਭੀੜੀਆਂ ਹੁੰਦੀਆਂ ਸਨ, ਕਿਉਂਕਿ ਨਵਾਂ ਸ਼ਹਿਰ ਵਸਿਆ ਸੀ, ਤੇ ਜਿਹੜੀਆਂ ਸੜਕਾਂ ਬਹੁਤ ਖੁੱਲੀਆਂ ਡੁੱਲੀਆਂ ਹੁੰਦੀਆਂ ਸਨ, ਜਿਹੜੀਆਂ ਪਿੰਡ ਦੀਆਂ ਵੀ ਜਿਹੜੀਆਂ ਸੜਕਾਂ ਫਿਰਨੀਆਂ ਪਈ, ਉਹ ਬਹੁਤ ਜਿਹੜਾ ਖੁੱਲਾ, ਜਿਹੜੇ ਸ਼ਾਇਦ 4 ਕਰਮ ਅੱਛਾ ਬਾਜੂ ਸਾਹਿਬ, ਇਹਦੇ 'ਚ ਇੱਕ ਮੇਰਾ ਸਵਾਲ ਲੈ ਲਵਾਂ ਕਿ ਜਿਹੜੇ ਨਵੇਂ ਪਿੰਡ ਵਸਾਏ ਗਏ ਸਨ, ਹਾਂਜੀ ਇਹ ਪਿੰਡ ਜਿਹੜੇ ਸੀ ਇਹਦੇ ਵਾਸਤੇ ਗੋਰਾ ਪ੍ਰੋਪਰ ਪਲਾਨ ਕਰਕੇ ਵਸਾਉਂਦਾ ਸੀ ਕਿ ਗਲੀ ਇੱਥੋਂ ਇਤਨੇ ਫੁੱਟ ਦੀ ਹੋਏਗੀ, ਘਰ ਇਤਨੇ ਫੁੱਟ ਦਾ ਹੋਏਗਾ, ਜਾਂ ਕਿ ਲੋਕ ਆਪਣੇ ਤੌਰ ਤੇ ਜਿਵੇਂ ਬਾਕੀ ਇੱਥੋਂ ਦੇ ਬਾਹਰ ਦੇ ਲੋਕ ਸਨ ਕਿ ਜਿੱਥੇ ਜਿਹਨੂੰ ਜਗ੍ਹਾ ਮਿਲੀ ਉਸਨੇ ਆਪਣਾ ਘਰ ਬਣਾ ਲਿਆ? ਇਹਦੇ ਬਾਰੇ ਕੀ ਲਿਖਿਆ ਗਿਆ? ਇਹਦੇ ਬਾਰੇ ਮੈਨੂੰ ਇੰਨੀ ਆਨੈਸਟਲੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਜਿੰਨੀ ਮੈਨੂੰ ਇਨਫੋਰਮੇਸ਼ਨ ਹੈਗੀ ਆ ਵੀ ਜਿਹੜਾ ਲੈਲਪੁਰ ਸ਼ਹਿਰ ਸੀਗਾ ਉਹ ਡਿਜ਼ਾਈਨ ਹੋਇਆ ਸੀਗਾ, ਕਿਉਂਕਿ ਆਈ ਥਿੰਕ ਉੱਥੇ ਕਲੌਕ ਟਾਵਰ ਸੀਗਾ, ਤੇ ਉਹਦੇ ਵਿੱਚ ਫਿਰ ਉਹ 7 ਬਾਜ਼ਾਰ ਸੀ, ਉਹ ਜਿਹੜੇ 7 ਵੱਖਰੇ ਵੱਖਰੇ ਲਾਈਕ ਸ਼ਹਿਰਾਂ ਨੂੰ ਜਾਂਦੇ ਸਨ, ਤੇ ਉਹ ਜਿਹੜਾ ਬਣਿਆ। ਸੋ ਲੈਲਪੁਰ ਆਈ ਥਿੰਕ ਲਾਈਕ ਇਹ ਜਿਹੜਾ ਡਿਜ਼ਾਈਨ ਸੀ, ਪਰ ਇਹ ਆਈ ਥਿੰਕ ਮੇ ਬੀ ਸ਼ਾਇਦ ਡਿਜ਼ਾਈਨਡ ਹੋ ਸਕਦਾ, ਜਾਂ ਫਿਰ ਜਿਹੜਾ ਲੋਕਾਂ ਨੇ ਵੀ ਜਿਹੜਾ ਹੈ ਆਪਣਾ ਲਾਈਕ ਉਹ ਬਣਾਇਆ, ਉਹ ਵੀ ਜਿਸ ਤਰ੍ਹਾਂ ਹੋ ਸਕਦਾ। ਕਿਉਂਕਿ ਅੰਗਰੇਜ਼ ਦਾ ਜਿੱਥੋਂ ਤੱਕ ਕਿ ਮੈਨੂੰ ਜੋ ਡੇਟਾ ਲਾਈਕ ਇਸ ਥੀਸਿਸ ਦੇ ਵਿੱਚੋਂ ਮਿਲਿਆ ਹੈ ਆਨੈਸਟਲੀ, ਕਿ ਭਈ ਜਿਹੜੀ ਉਹ ਸੜਕ ਜਿਹੜੀ ਸੀ, ਜਿਹੜੀ ਨਹਿਰ ਦੇ ਨਾਲ ਸੜਕ ਸੀ, ਉਹ ਜਿਹੜੀ ਹੈ ਉਹ ਬਣਾਉਂਦੇ ਸਨ। ਉਹ ਵੀ 2 ਸੜਕਾਂ ਹੁੰਦੀਆਂ ਸਨ। ਇੱਕ ਸੜਕ ਹੁੰਦੀ ਸੀ ਜਿਹੜੀ ਆਮ ਪਬਲਿਕ ਲਾਈਕ ਦੇ ਵਾਸਤੇ, ਵੀ ਜਿੱਥੇ ਗੱਡੇ ਵਗੈਰਾ ਜਿਹਦੇ ਤੇ ਚੱਲਦੇ ਸਨ, ਤੇ ਇੱਕ ਜਿਹੜੀ ਸੜਕ ਸੀ ਉਹ ਰਿਜ਼ਰਵ ਹੁੰਦੀ ਸੀਗੀ, ਉਹ ਸਿਰਫ ਇਰੀਗੇਸ਼ਨ ਡਿਪਾਰਟਮੈਂਟ ਦਾ ਆਫਿਸਰ ਸੀਗਾ, ਉਹਨਾਂ ਦੀ ਗੱਡੀ ਹੋਈ ਜਿਹੜੀ ਸੀ ਉਸ ਸੜਕ ਦੇ ਉੱਤੇ ਜਿਹੜੀ ਉਹ ਜਾਂਦੀ ਸੀਗੀ। ਤੇ ਬਾਕੀ ਜਿਹੜੀਆਂ ਸੜਕਾਂ ਨੇ ਉਹ ਮੇਨਟੇਨ ਕਰਦੇ ਸਨ, ਜਿਹੜੀਆਂ ਕਿ ਮੇਨ ਜਿਹੜੀਆਂ ਨੇ ਪਿੰਡਾਂ ਦੇ ਵਿੱਚੋਂ ਜਿਹੜੀਆਂ ਆਉਂਦੀਆਂ ਸਨ। ਉਹਨਾਂ ਨੇ ਇੱਕ ਟਰਮ ਵੀ ਲਿਖੀ ਹੈ, ਮੇਰੇ ਦਿਮਾਗ ਚੋਂ ਲਾਈਕ ਸਕਿਪ ਹੋ ਗਈ ਹੈ, ਪਰ ਉਹ ਜਿਸ ਤਰ੍ਹਾਂ ਪਿੰਡ ਦੇ ਵਿੱਚ ਜਿਹੜੀਆਂ ਸੜਕਾਂ ਕਨੈਕਟ ਕਰਦੀਆਂ ਸਨ ਉਹ ਗਵਰਨਮੈਂਟ ਲਾਈਕ ਟੇਕ ਕੇਅਰ ਕਰਦੀ ਸੀ, ਪਰ ਜਿਹੜੀਆਂ ਪਿੰਡ ਦੇ ਅੰਦਰ ਦੀਆਂ ਸੜਕਾਂ ਸੀ ਉਹ ਪਿੰਡ ਦੀ ਜਿਹੜੀ ਰਿਸਪੌਂਸਿਬਿਲਿਟੀ ਸੀ, ਜਾਂ ਫਿਰ ਜਿਹੜੀ ਇੱਕ ਨਹਿਰ ਦੇ ਉੱਤੋਂ ਪੁਲ ਨਿਕਲਦਾ ਸੀਗਾ ਜਾਂ ਪੁਲੀ ਜਿਹਨੂੰ ਕਹਿੰਦੇ ਨਹਿਰ ਵਾਲੀ, ਉਹ ਵੀ ਜਿਹੜੀ ਪਿੰਡ ਦੀ ਰਿਸਪੌਂਸਿਬਿਲਿਟੀ ਸੀ। ਤੇ ਉਹ ਪਿੰਡ ਜਿਸ ਤਰ੍ਹਾਂ ਮੈਂ ਦੱਸਿਆ ਵੀ ਲੋਕਾਂ ਕੋਲ ਦਾਣੇ ਦੂਣੇ ਖੁੱਲੇ ਹੁੰਦੇ ਸਨ, ਪਰ ਉਹ ਪੈਸਾ ਵਗੈਰਾ ਨਹੀਂ ਸੀ, ਤੇ ਉਹ ਕਹਿੰਦੇ ਵੀ ਜਨਰਲੀ ਉਹ ਸੜਕਾਂ ਜਿਹੜੀਆਂ ਟੁੱਟੀਆਂ ਹੁੰਦੀਆਂ ਸਨ, ਤੇ ਬਾਕੀ ਸੜਕਾਂ ਜਿਹੜੀਆਂ ਨੇ ਉਹ ਬੜੀਆਂ ਲਾਈਕ ਪ੍ਰੋਪਰ ਹੁੰਦੀਆਂ ਸਨ, ਜਿਹੜੀਆਂ ਕਿ ਇਰੀਗੇਸ਼ਨ ਡਿਪਾਰਟਮੈਂਟ ਲਾਈਕ ਮੇਨਟੇਨ ਲਾਈਕ ਕਰਦਾ ਸੀਗਾ ਉਸ ਟਾਈਮ ਤੇ। ਤੇ ਇਸੇ ਤਰ੍ਹਾਂ ਫਿਰ ਜਿਸ ਤਰ੍ਹਾਂ ਸੜਕਾਂ, ਫਿਰ ਜਿਹੜੇ ਟ੍ਰੇਨ ਸਟੇਸ਼ਨ ਬਣੇ, ਫਿਰ ਲੋਕਾਂ ਦੀ ਆਵਾਜਾਈ ਦਾ ਜਿਹੜਾ ਲਾਈਕ ਉਹ ਸੌਖਾ ਹੋਇਆ। ਤੇ ਫਿਰ ਕਿਉਂਕਿ ਇਹਨਾਂ ਦੇ ਹਾਲਾਤ, ਫਿਰ ਇਹ ਏਰੀਆ ਜਿਹੜਾ ਬੜਾ ਅੱਛਾ ਲਾਈਕ ਬੂਮਿੰਗ ਏਰੀਆ ਜਿਹੜਾ ਬਣ ਗਿਆ, ਮੈਲਟਿੰਗ ਪੌਟ ਬਣ ਗਿਆ, ਵੀ ਵੱਖਰੇ ਵੱਖਰੇ ਕਲਚਰ।
ਫਿਰ ਉਹ ਇਸੇ ਤਰ੍ਹਾਂ ਉਹਨਾਂ ਨੇ ਇੱਕ ਬੰਦੇ ਨੂੰ ਦੀ ਐਗਜ਼ਾਮਪਲ ਦਿੱਤੀ ਹੈ, ਉਹਨਾਂ ਦਾ ਪਿੰਡ ਸੀ ਵਿਸ਼ੋਵਾ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਤੇ ਉਹ ਕਹਿੰਦੇ ਨੇ ਫਿਰ ਕਿਉਂਕਿ ਜਿਹੜੀ ਜੇਹਲਮ ਕਨਾਲ ਕਾਲੋਨੀ ਸਰਗੋਧੇ ਚੋਂ ਬਾਅਦ ਚ ਬਾਦ ਹੋਈ ਹੈ, ਉਹ ਕਹਿੰਦੇ ਨੇ ਵੀ ਮੈਂ ਬੜਾ ਰਿਗਰੈਟ ਕੀਤਾ ਵੀ ਮੈਂ ਜਿਹੜੀ ਆ ਲੋਅਰ ਚਨਾਬ ਕਾਲੋਨੀ, ਜਿਹੜੀ ਲੈਲਪੁਰ ਵਾਲੀ ਕਾਲੋਨੀ ਚ ਮੈਂ ਅਪਲਾਈ ਨਹੀਂ ਕੀਤਾ। ਤੇ ਉਹ ਕਹਿੰਦੇ ਨੇ ਵੀ ਜਿੱਦਾਂ ਹੀ ਉੱਥੋਂ ਦੀਆਂ ਐਪਲੀਕੇਸ਼ਨਾਂ ਖੁੱਲੀਆਂ ਲਾਈਕ ਜੇਹਲਮ ਦੀਆਂ, ਤੇ ਉਸ ਬੰਦੇ ਨੇ ਕਹਿੰਦਾ ਵੀ ਮੈਂ ਜਿਹੜੀ ਹੈ ਉਹ ਐਪਲੀਕੇਸ਼ਨ ਜਿਹੜੀ ਹੈ ਉਹ ਪਾਈ। ਤੇ ਫਿਰ ਕੰਪੀਟੀਸ਼ਨ ਵੱਧ ਗਿਆ ਕਿਉਂਕਿ ਹਰ ਕਿਸੇ ਨੂੰ ਪਤਾ ਲੱਗ ਗਿਆ ਵੀ ਜ਼ਮੀਨ ਜਿਹੜੀ ਹੈ ਬਹੁਤ ਵਧੀਆ ਹੈ, ਤੇ ਉਹ ਲੋਕ ਜਿਹੜੇ ਨੇ ਉਹ ਫਿਰ ਜਿਹੜੇ ਨੇ ਉਹ ਹੌਲੀ ਹੌਲੀ ਜਿਸ ਤਰ੍ਹਾਂ ਨਾ ਉਹ ਮੂਵ ਹੋਣ ਲੱਗੇ। ਤੇ ਜਿਸ ਤਰ੍ਹਾਂ ਉਹ ਇਹਨਾਂ ਨੇ ਇੱਕ ਸਟੇਟਮੈਂਟ ਵੀ ਜਿਸ ਤਰ੍ਹਾਂ ਉਹ ਲਿਖੀ ਹੈ, ਮੈਂ ਥੋੜਾ ਜਿਹਾ ਨਾ ਥੀਸਿਸ ਤੋਂ ਕੋਟ ਕਰ ਰਿਹਾ। ਸੋ ਕਹਿੰਦੇ ਨੇ, I may explain this miracle of the 20th century in 4 Punjabi words, which are carved on the memorial of Sir Lyle in front of Kesari Gate at Lalpur. Those 4 words speak volumes and suggest a train of ideas about the colony. They are Barkat Darya Chenab, all peace and prosperity due to the river Chenab. ਸੋ ਇਹਦਾ ਮਤਲਬ ਇਹ ਹੈ ਵੀ ਕਿਉਂਕਿ ਸ਼ਾਇਦ ਉਸ ਟਾਈਮ ਤੇ ਕੋਈ ਕੇਸਰੀ ਗੇਟ ਸੀਗਾ ਲਾਈਕ ਲੈਲਪੁਰ ਚ, ਆਮ ਨਾਟ ਸ਼ੋਰ ਕਿਉਂਕਿ ਮੈਂ ਲੈਲਪੁਰ ਕਿਉਂਕਿ ਮੈਂ ਆਪਣੇ ਪਿੰਡ ਦੀ, ਮੈਨੂੰ ਕਾਫੀ ਟਾਈਮ ਲੱਗ ਗਿਆ ਇਸ ਟ੍ਰਿਪ ਤੇ ਮੈਂ ਲੈਲਪੁਰ ਜਾ ਨਹੀਂ ਸਕਿਆ। ਪਰ ਉਸ ਟਾਈਮ ਤੇ ਜਾਂ ਸ਼ਾਇਦ ਉਸ ਟਾਈਮ ਤੇ ਹੋਏਗਾ ਕੇਸਰੀ ਲਾਈਕ ਹੋਏਗਾ, ਤੇ ਉੱਥੇ ਇੱਕ ਉਹ ਸਾਈਨ ਲੱਗਿਆ ਹੁੰਦਾ ਸੀ ਵੀ ਲੈਲਪੁਰ ਸ਼ਹਿਰ ਦਾ ਵੀ ਬਰਕਤਾਂ ਦਰਿਆ ਚਨਾਹ ਦੀਆਂ। ਤੇ ਇਸੇ ਤਰ੍ਹਾਂ ਉਹ ਕਾਫੀ ਜਿਹੜੇ ਨੇ ਲੋਕ ਫਿਰ ਬਾਅਦ ਚ ਕਿਉਂਕਿ ਕਾਫੀ ਅੱਛੇ ਜਿਹੜੇ ਨੇ ਉਹ ਹਾਲਾਤ ਹੋਏ, ਤੇ ਫਿਰ ਜਿਹੜੇ ਹਰ ਕੋਈ ਜਿਹੜਾ ਬੰਦਾ ਹੈ ਲਾਈਕ ਉਹ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ। ਫਿਰ ਉਹ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਈਵਨ ਇੰਡੀਆ ਦੇ ਵਿੱਚ ਬੀਕਾਨੇਰ ਦੇ ਵਿੱਚ ਜਿਹੜੀ ਕਨਾਲ ਕਾਲੋਨੀ, ਉੱਥੇ ਤੇ ਜਿਹੜਾ ਕਹਿੰਦੇ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਕਿ ਹਰ ਕੋਈ ਜਿਹੜਾ ਬੰਦਾ ਹੈ ਲਾਈਕ ਉੱਥੇ ਅਪਲਾਈ ਕਰ ਰਿਹਾ ਸੀ ਲਾਈਕ ਗ੍ਰਾਂਟ ਵਾਸਤੇ ਉਸ ਜੀ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਸੜਕਾਂ ਦੱਸ ਰਿਹਾ ਸੀ ਨਾ, ਉਹਨਾਂ ਨੂੰ ਕਹਿੰਦੇ ਸਨ ਜਾਂ ਦਿਹਾਤੀ ਸੜਕ ਜਾਂ ਜ਼ਮੀਂਦਾਰੀ ਸੜਕ। ਉਸ ਟਾਈਮ ਤੇ ਦਿਹਾਤੀ ਸੜਕ ਆਈ ਥਿੰਕ 2 ਪਿੰਡਾਂ ਦੇ ਵਿੱਚ ਜਾਂਦੀ ਸੀ, ਉਹ ਜਿਹੜੀ ਗਵਰਨਮੈਂਟ ਜਿਹੜੀ ਆ ਮੇਨਟੇਨ ਕਰਦੀ ਸੀ, ਤੇ ਜਿਹੜੀ ਜ਼ਮੀਂਦਾਰੀ ਸੜਕ ਸੀ ਉਹ ਜਿਹੜੇ ਜ਼ਮੀਂਦਾਰ ਜਾਂ ਫਿਰ ਜਿਹੜੇ ਪਿੰਡ ਦੇ ਲੋਕ ਸਨ ਉਹਨਾਂ ਦੀ ਜਿਹੜੀ ਉਹ ਜ਼ਿੰਮੇਵਾਰੀ ਸੀ। ਤੇ ਜ਼ਿਆਦਾਤਰ ਜਿਹੜੀਆਂ ਦਿਹਾਤੀ ਸੜਕਾਂ ਵਧੀਆ ਹੁੰਦੀਆਂ ਸਨ, ਤੇ ਜਿਹੜੀ ਜ਼ਮੀਂਦਾਰੀ ਸੜਕਾਂ ਨੇ ਉਹ ਥੋੜਾ ਜਿਹੇ ਉਸ ਟਾਈਮ ਤੇ ਉਸ ਟਾਈਮ ਤੇ ਫਿਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਫਿਰ ਟ੍ਰੇਨ ਸਟੇਸ਼ਨ ਬਣਨ ਲੱਗੇ, ਫਿਰ ਲੋਕੀ ਆਪਣੀ ਲਾਈਕ ਗੱਡੀਆਂ ਤੇ ਲਾਈਕ ਜਿਸ ਤਰ੍ਹਾਂ ਪੈਦਲ ਜਾਣਾ। ਫਿਰ ਕਈ ਵਾਰੀ ਜਿਸ ਤਰ੍ਹਾਂ ਸਾਡੇ ਜਿਹੜਾ ਇਲਾਕਾ ਸੀ ਉੱਥੇ ਚੱਕ ਝੁਮਰਾ ਜਾਂ ਫਿਰ ਸੰਗਲਾ ਹਿਲ ਸਟੇਸ਼ਨ ਸੀ, ਫਿਰ ਇਸੇ ਤਰ੍ਹਾਂ ਹੀ ਇੱਕ ਸਾਈਆਂ ਵਾਲਾ ਏਰੀਆ ਸੀ, ਉਹਨੂੰ ਦੋਵੇਂ ਸਟੇਸ਼ਨ ਜਿਹੜੇ ਸੀ ਉਹ ਦੂਰ ਪੈਂਦੇ ਸਨ। ਫਿਰ ਇਸੇ ਤਰ੍ਹਾਂ ਹੀ ਲੋਕਾਂ ਨੇ ਲਾਈਕ ਇਵੈਂਚੁਅਲੀ ਲਾਈਕ ਰਿਕੁਐਸਟ ਕੀਤੀ ਵੀ ਜਿਹੜਾ ਸਾਡਾ ਸਟੇਸ਼ਨ ਜਿਹੜਾ ਬਣਾਓ, ਫਿਰ ਤੇ ਜਿਹੜੇ ਇੱਕ ਸਾਈਆਂ ਵਾਲਾ ਸਟੇਸ਼ਨ ਬਣਿਆ। ਸੋ ਇਸੇ ਤਰ੍ਹਾਂ ਫਿਰ ਜਿਹੜੇ ਕਈ ਜਿਹੜੇ ਨੇ ਉਸ ਏਰੀਏ ਦੇ ਵਿੱਚ ਜਿਹੜੇ ਨੇ ਟ੍ਰੇਨ ਸਟੇਸ਼ਨ ਬਣੇ, ਤੇ ਕਨੈਕਟੀਵਿਟੀ ਜਿਹੜੀ ਹੈ ਇਵੈਂਚੁਅਲੀ ਜਿਹੜੀ ਉਹ ਵੱਧਦੀ ਗਈ, ਤੇ ਜਿਹੜੇ ਲੋਕ ਆਪਣੇ ਜਿਹੜੇ ਪਹਿਲੇ ਜ਼ਿਲ੍ਹੇ ਤੇ ਨਵੇਂ ਜ਼ਿਲ੍ਹਿਆਂ ਦੇ ਵਿੱਚ ਫਿਰ ਜਿਹੜਾ ਉਹ ਆਰਾਮ ਦੇ ਨਾਲ ਜਿਹੜਾ ਉਹ ਟਰੈਵਲ ਕਰ ਸਕਦੇ ਸਨ। ਬਹੁਤ ਇੰਟਰਸਟਿੰਗ, ਬਹੁਤ ਖੂਬਸੂਰਤ। ਤੁਸੀਂ ਕੁਝ ਹੋਰ ਅਗਰ ਇਸ ਥੀਸਿਸ ਰਾਹੀਂ ਕੁਝ ਸਾਡੇ ਰਹਿੰਦਾ ਐਡ ਕਰਨਾ ਚਾਹੋ ਪਲੀਜ਼। ਇਹੀ ਮੈਂ ਦੱਸਣਾ ਚਾਹਾਂਗਾ ਵੀ ਫਿਰ ਉਹਨੇ ਕਈ ਜਿਹੜੇ ਨੇ ਇੱਕ ਹੋਰ ਵੀ ਚੀਜ਼ ਸੀ, ਕਿਉਂਕਿ ਕਨਾਲ ਕਾਲੋਨੀਜ਼ ਦੇ ਵਿੱਚ ਫਿਰ ਉਹ ਕਹਿੰਦੇ ਨੇ ਵੀ ਹੌਲੀ ਹੌਲੀ ਕਿਉਂਕਿ ਇੱਥੇ ਵੀ ਜ਼ਮੀਨਾਂ ਜਿਹੜੀਆਂ ਨੇ ਫੈਮਲੀਆਂ ਜਿਹੜੀਆਂ ਨੇ ਉਹ ਵਧਣ ਲੱਗ ਪਈਆਂ, ਤੇ ਉਹ ਕਾਫੀ ਜਿਹੜੀਆਂ ਨੇ ਜ਼ਮੀਨਾਂ ਜਿਸ ਤਰ੍ਹਾਂ ਘਟਣ ਲੱਗ ਪਈਆਂ। ਤੇ ਉਹਨਾਂ ਕਈ ਲੋਕਾਂ ਦੇ ਜਿਨ੍ਹਾਂ ਦੇ ਇੰਟਰਵਿਊ ਕੀਤਾ ਹੈ, ਤੇ ਉਹਨਾਂ ਦੇ ਨਾਮ ਵੀ ਜਿਹੜੇ ਨੇ ਉਹ ਲਿਖੇ ਨੇ, ਤੇ ਉਹਨਾਂ ਦੇ ਪਿੰਡਾਂ ਦੇ ਨਾਮ। ਤੇ ਉਹ ਮੈਂ ਸ਼ਾਇਦ ਕੁਝ ਐਸੇ ਨਾਮ ਔਰ ਉਹਨਾਂ ਦੇ ਪਿੰਡਾਂ ਦੇ ਉਹ ਸਾਡੇ ਸਾਹਮਣੇ ਆ ਜਾਣ। ਠੀਕ ਹੈ ਜੀ। ਸੋ ਉਸੇ ਤਰ੍ਹਾਂ ਸੀ ਇੱਕ ਚੰਨਨ ਸ਼ਾਹ ਸੀ, ਚੰਨਨ ਸ਼ਾਹ ਦਾ ਪਿੰਡ ਸੀ 116 RB। ਫਿਰ ਸੀ ਇੱਕ ਲਾਲਾ ਕੁੰਦਨ ਲਾਲ, ਉਹਨਾਂ ਦਾ ਪਿੰਡ ਸੀ 293 RB, ਤੇ ਜਿੱਥੇ ਕਿ ਉਹਨਾਂ ਦੀ ਜ਼ਮੀਨ ਸੀ ਉਹ ਕਲਟੀਵੇਟ ਕਰਦੇ ਸਨ। ਤੇ ਜਿਹੜੇ ਲਾਲਾ ਕੁੰਦਨ ਲਾਲ ਦੀ ਔਰਤ ਸੀ ਉਹ 162 RB ਦੇ ਵਿੱਚ ਸੀ। ਸੈਯਦ ਚੀਮਾ, ਉਹਨਾਂ ਦਾ ਪਿੰਡ ਸੀਗਾ ਚੱਕ 160 RB। ਫਿਰ ਇਸੇ ਤਰ੍ਹਾਂ ਉਹਨਾਂ ਨੇ ਐਗਜ਼ਾਮਪਲ ਇੱਕ ਉਹਨਾਂ ਨੇ ਜਿਸ ਤਰ੍ਹਾਂ ਐਗਜ਼ਾਮਪਲ ਲਈ ਸੀ ਮੰਗਲ ਸਿੰਘ, ਉਹਨਾਂ ਦਾ ਪਿੰਡ ਸੀ ਭੋਪਾਲ ਵਾਲਾ। ਇਸੇ ਤਰ੍ਹਾਂ ਵੀਰ ਸਿੰਘ ਚੱਕ 213। ਇਸੇ ਤਰ੍ਹਾਂ ਫਿਰ ਇੱਕ ਫੈਮਿਲੀ ਸੀ ਜਿਹੜੀ JB ਲਾਈਕ ਚੱਕ ਦੀ ਸੀਗੀ, ਜਿਸ ਤਰ੍ਹਾਂ ਰੂਪਾ ਸਿੰਘ ਤੇ ਨਿਹਾਲ ਸਿੰਘ ਦੀ ਫੈਮਿਲੀ। ਇਹ ਜਿਹੜੀ ਸੀਗੀ ਇਹਨਾਂ ਦਾ ਵੀ ਜਿਸ ਤਰ੍ਹਾਂ ਪਿੰਡ ਉਹਨਾਂ ਨੇ
ਮੈਂਸ਼ਨ ਕੀਤਾ ਹੈ ਲਾਈਕ ਆਈ ਥਿੰਕ 293 ਆਈ ਥਿੰਕ ਇਹਨਾਂ ਦਾ ਪਿੰਡ ਸੀ 262 ਲਾਈਕ ਆਈ ਥਿੰਕ 359 ਜੇਬੀ ਲਾਈਕ ਇਹ ਸੀ ਇਹਨਾਂ ਦਾ ਪਿੰਡ ਇਹਨਾਂ ਦਾ ਨਾਮ ਠੀਕ ਹੈ। ਅੱਛਾ, ਇਹਦੇ ਚ ਕਿਤਨੇ ਅੰਦਾਜ਼ਨ ਕਿਤਨੇ ਲੋਕਾਂ ਦੇ ਇੰਟਰਵਿਊਜ਼ ਹਨ ਜਿਹੜੇ ਤੁਹਾਡੇ ਗ੍ਰੇਟ ਗ੍ਰੈਂਡਫਾਦਰ ਫਾਦਰ ਉਹਨਾਂ ਨੇ ਕੀਤੇ? ਕਾਫੀ ਨੇ। ਉਹਨਾਂ ਨੇ ਆਪਣੇ ਫਾਦਰ ਦਾ ਵੀ ਇੰਟਰਵਿਊ ਕੀਤਾ ਜਵੰਦ ਸਿੰਘ ਦਾ, ਤੇ ਉਹਨਾਂ ਦੇ ਜਿਹੜੇ ਉਸ ਟਾਈਮ ਤੇ ਜਿਹੜੇ ਜ਼ਮੀਨ ਕਲਟੀਵੇਟ ਕਰਦੇ ਸਨ ਇੱਕ ਬੰਦਾ ਉਹਨਾਂ ਦਾ ਵੀ ਕੀਤਾ ਹੈ, ਉਹਨਾਂ ਨਾਮ ਸੀ ਗੁਲਾਬ। ਤੇ ਇਸੇ ਤਰ੍ਹਾਂ ਫਿਰ ਜਿਹੜੇ ਉਹਨਾਂ ਦੇ ਕਜ਼ਨ ਸਨ ਇੱਕ, ਉਹਨਾਂ ਦਾ ਨਾਮ ਸੀ ਬੁੱਧ ਸਿੰਘ, ਜਿਹਨਾਂ ਦੇ ਨਾਂ ਤੇ ਬੁੱਧ ਅੱਛਾ, ਹੁਣ ਸਿੰਘ ਇਹਦੇ ਚ ਅਸੀਂ ਦੇਖਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਇੱਕ ਗੋਰਾ ਲੋਕਾਂ ਨੂੰ ਇਹਨਾਂ ਦੇ ਬਾਰੇ ਜਿਹੜੇ ਬਾਹਰ ਦੇ ਕਬੀਲੇ ਸਨ ਇਹਨਾਂ ਬਾਰੇ ਅਸੀਂ ਡਿਸਕਸ ਵੀ ਕੀਤਾ, ਲੇਕਿਨ ਡਿਟੇਲ ਦੇ ਵਿੱਚ ਨਹੀਂ ਗਏ, ਫਿਰ ਅੱਗੇ ਅਸੀਂ ਤੁਰ ਗਏ ਬਾਕੀ ਗੱਲਾਂ ਵੱਲ। ਹੁਣ ਜਦੋਂ ਇੱਥੇ ਲੋਕ ਆ ਜਾਂਦੇ ਨੇ ਉਹਨਾਂ 7 ਡਿਸਟ੍ਰਿਕਟ ਦੇ, ਇੱਥੇ ਆ ਕੇ ਆਬਾਦ ਹੁੰਦੇ ਨੇ, ਆਪਣੀਆਂ ਜ਼ਮੀਨਾਂ ਆਬਾਦ ਕਰਦੇ ਨੇ, ਉਸ ਤੋਂ ਬਾਅਦ ਦਾ ਜਿਹੜਾ ਇੱਥੋਂ ਦਾ ਕਲਚਰ ਹੈ, ਕਿਆ ਉਹ ਗੋਰੇ ਨੇ ਜਿਹੜੀ ਇੱਕ ਮਿੱਥ ਕਾਇਮ ਕੀਤੀ ਹੋਈ ਸੀ ਉਹ ਟੁੱਟਦੀ ਹੈ? ਉਸ ਤੋਂ ਬਾਅਦ ਦੇ ਕੁਝ ਲਿਖਿਆ ਹੈ ਉਹਨਾਂ ਨੇ ਕਿ ਕਿਵੇਂ ਲੋਕਾਂ ਦੇ ਇੱਕ ਮੇਲ ਵਰਤਨ ਰਿਹਾ? ਇੰਨਾ ਜ਼ਿਆਦਾ ਤਫਰੀਕ ਹੈ ਸੀ? ਕਿਉਂਕਿ ਜੀ ਤੁਸੀਂ ਇੱਥੇ ਕਿਉਂਕਿ ਥੀਸਿਸ ਜਿਹੜੇ 1925 ਦੇ ਵਿੱਚ ਉਹਨਾਂ ਨੇ ਲਿਖਿਆ ਸੀ, ਤੇ ਜਿਹੜੀਆਂ ਕਾਲੋਨੀਜ਼ ਆਲਮੋਸਟ ਲਾ ਲਓ 1896 ਦੇ ਕਰੀਬ, ਸੋ ਆਲਮੋਸਟ ਆਈ ਥਿੰਕ ਜਿਹੜਾ 25 ਤੋਂ 27 ਸਾਲ ਲਾਈਕ ਦਾ ਜਿਹੜਾ ਟਾਈਮ ਪੀਰੀਅਡ ਹੈ, ਲਾਈਕ ਉੱਤੇ ਇੰਨਾ ਜ਼ਿਆਦਾ ਨਹੀਂ ਉਹਨਾਂ ਨੇ ਲਿਖਿਆ। ਪਰ ਇਹ ਜ਼ਰੂਰ ਹੈ ਵੀ ਉਹ ਜਿਸ ਤਰ੍ਹਾਂ ਲੋਕ ਜਿਹੜੇ ਨੇ ਕਾਫੀ ਜਿਹੜੇ ਕਬੀਲੇ ਨੇ ਉਹਨਾਂ ਨੇ ਵੀ ਆਪਣੀਆਂ ਜ਼ਮੀਨਾਂ ਤੇ ਜਿਸ ਤਰ੍ਹਾਂ ਡੇਰੇ ਤੇ ਉਹ ਬਾਕੀਆਂ ਵਾਂਗੂ ਉਹਨਾਂ ਨੇ ਵੀ, ਕਿਉਂਕਿ ਪਹਿਲਾਂ ਉਹ ਖੇਤੀ ਨਹੀਂ ਕਰਦੇ ਸਨ, ਫਿਰ ਹੌਲੀ ਦੇ ਵਿੱਚ ਆ ਗਏ। ਤੇ ਫਿਰ ਜਿਸ ਤਰ੍ਹਾਂ ਹੁਣ ਬਾਕੀ ਜਿਸ ਤਰ੍ਹਾਂ ਲੋਕ ਜਿਸ ਤਰ੍ਹਾਂ ਅੰਮ੍ਰਿਤਸਰ ਸਿਆਲਕੋਟ ਜਿਹੜੇ ਪਹਿਲੇ ਲਾਈਕ ਖੇਤੀ ਕਰਦੇ ਸਨ, ਤੇ ਉਹ ਇੱਕ ਦੂਜੇ ਨੂੰ ਫਿਰ ਵੇਖ ਕੇ ਫਿਰ ਉਹ ਖੇਤੀ ਦਾ ਜਿਹੜਾ ਕੰਮ ਜਿਹੜਾ ਉਹ ਵੀ ਲਾਈਕ ਸੀ ਪਈ, ਉਹ ਫਿਰ ਵੀ ਆਪਣੇ ਜਿਹੜੇ ਡੰਗਰਾਂ ਵਗੈਰਾ ਨਾਲ ਕਾਫੀ ਉਹਨਾਂ ਦਾ ਮੋਹ ਸੀ ਵੀ ਉਹ ਜਿੰਨੇ ਏਰੀਆ ਕਲਟੀਵੇਟ ਕਰਦੇ ਸੀ ਵੀ ਉਹ ਡੰਗਰਾਂ ਦੇ ਪੱਠਿਆਂ ਲਈ ਲਾਈਕ ਜਿਹੜਾ ਇੱਕ ਮੈਜੋਰਿਟੀ ਜਿਹੜਾ ਏਰੀਆ ਹੈ ਉਹ ਜ਼ਰੂਰ ਅਸਾਈਨ ਹੁੰਦਾ ਸੀ। ਤੇ ਜਿਸ ਤਰ੍ਹਾਂ ਘਿਓ ਜਿਹੜਾ ਹੈ ਉਹਨਾਂ ਕੋਲ ਹਮੇਸ਼ਾ ਜਿਹੜਾ ਬਾਜਾ ਸਾਹਿਬ ਇਹਦੇ ਚ ਕਿਤੇ ਮੈਂਸ਼ਨ ਹੁੰਦਾ ਹੈ ਥੀਸਿਸ ਦੇ ਵਿੱਚ ਕਿ ਕਿਤਨੀ % ਜ਼ਮੀਨਾਂ ਜਿਹੜੀਆਂ ਸਨ, ਜਿਹੜੇ ਇੱਥੋਂ ਦੇ ਨੇਟਿਵ ਸਨ ਜਿਨ੍ਹਾਂ ਨੂੰ ਅਸੀਂ ਜੰਗਲੀ ਕਹਿੰਦੇ ਜਾਂ ਬਾਹਰ ਦੇ ਲੋਕ ਸਨ, ਇਹਨਾਂ ਦੀ ਮਲਕੀਅਤ ਸਨ, ਔਰ ਕਿਤਨੇ % ਜਿਹੜੇ ਸਨ ਉਹ ਬਹਿਰੂ ਆ ਕੇ 12 ਜਿਹੜੇ ਵਸਾਉਣ ਵਾਲੇ ਸੀ ਉਹਨਾਂ ਨੂੰ ਦਿੱਤੀਆਂ ਗਈਆਂ? ਕਿਉਂਕਿ ਐਵਰੇਜ ਹਾਂਜੀ ਨਹੀਂ ਇਹ ਤਾਂ ਮੈਨੂੰ ਨਹੀਂ ਆਈਡੀਆ ਲਾਈਕ ਇਹਦੇ ਚ ਕੋਈ ਮੈਂਸ਼ਨ ਨਹੀਂ। ਠੀਕ ਹੈ, ਠੀਕ ਹੈ। ਸੋ ਕੁਝ ਹੋਰ ਚੀਜ਼ ਐਡ ਕਰਨੀ ਚਾਹੋ? ਮੈਂ ਚਾਹੁੰਦਾ ਕਿ ਥੀਸਿਸ ਦੇ ਅੰਦਰ ਕੋਈ ਚੀਜ਼ ਰਹਿ ਨਾ ਜਾਵੇ, ਤੇ ਫਿਰ ਆਪਾਂ ਇੱਕ ਇਸ ਇੰਟਰਸਟਿੰਗ ਟਾਪਿਕ ਨੂੰ ਵਾਈਂਡ ਅਪ ਕਰੀਏ। ਖੂਬਸੂਰਤ ਟਾਪਿਕ, ਔਰ ਉਹਦੇ ਤੋਂ ਬਹੁਤ ਕੁਝ ਪਰਸਨਲੀ ਮੈਨੂੰ ਜਾਣਨ ਨੂੰ ਮਿਲਿਆ, ਔਰ ਇਸੇ ਤਰੀਕੇ ਨਾਲ ਸੁਣਨ ਵਾਲੇ ਸਾਰੇ ਲੋਕਾਂ ਨੂੰ ਵੀ ਜਾਣਨ ਨੂੰ ਮਿਲੇਗਾ। ਹਾਂ, ਫਿਰ ਇੱਕ ਉਹਨਾਂ ਨੇ ਇਹ ਵੀ ਲਿਖਿਆ ਵੀ ਜਿਸ ਤਰ੍ਹਾਂ ਵੀ ਲਾਈਕ ਕਾਫੀ ਜਿਸ ਤਰ੍ਹਾਂ ਬਾਅਦ ਦੇ ਵਿੱਚ ਹੌਲੀ ਹੌਲੀ ਫਿਰ ਇੱਥੇ ਵੀ ਜਿਸ ਤਰ੍ਹਾਂ ਜ਼ਮੀਨਾਂ ਜਿਹੜੀਆਂ ਨੇ ਉਹ ਸ਼ਰਿੰਕ ਲਾਈਕ ਹੋਣੀਆਂ ਸ਼ੁਰੂ ਹੋਈਆਂ, ਜਿਸ ਤਰ੍ਹਾਂ ਜਿਹੜੀ ਹੈ ਉਹ ਫੈਮਿਲੀ ਲਾਈਕ ਸਾਈਜ਼ ਜਿਹੜਾ ਲਾਈਕ ਉਹ ਵਧਣ ਲੱਗਿਆ, ਤੇ ਜਿਸ ਤਰ੍ਹਾਂ ਜਿਹੜੇ ਟੱਬਰ ਜਿਸ ਤਰ੍ਹਾਂ ਵੱਖਰੇ ਹੋ ਜਾਂਦੇ ਸਨ ਨਹੀਂ ਸਨ, ਪਰ ਜਿਹੜੇ ਟੱਬਰ ਐਜ਼ ਅ ਜੁਆਇੰਟ ਫੈਮਿਲੀ ਰਹਿੰਦੇ ਸਨ, ਜਿਸ ਤਰ੍ਹਾਂ ਜਿਹੜੇ ਸਾਰੇ ਭਰਾ ਇਕੱਠੇ ਰਹਿੰਦੇ ਸਨ, ਉਹ ਟੱਬਰ ਜਿਹੜੇ ਨੇ ਉਹ ਜ਼ਿਆਦਾ ਸਕਸੈਸਫੁਲ ਸਨ। ਤੇ ਉਹਦੇ ਕਈ ਕਾਰਨ ਲਿਖਦੇ ਨੇ ਵੀ ਕਿਉਂਕਿ ਇੱਕ ਤੇ ਉਹ ਜ਼ਿਆਦਾ ਐਫੀਸ਼ੀਐਂਟ ਸਿਸਟਮ ਸੀ, ਕਿਉਂਕਿ ਕਿੱਥੇ ਜੇ ਤੁਸੀਂ ਇੱਕ ਪਿਓ ਦੇ ਜੇ 5 ਪੁੱਤਰ ਨੇ, ਸੋ 5 ਨੂੰ 5 ਜੋੜੀਆਂ ਜਿਹੜੀਆਂ ਢੱਗਿਆਂ ਦੀਆਂ 10 ਬਲਦ ਚਾਹੀਦੇ ਹੋਣਗੇ ਲਾਈਕ ਵਾਹੀ ਕਰਨ ਵਾਸਤੇ, ਪਰ ਉਹੀ ਜਿਹੜੀ ਢੱਗਿਆਂ ਦੀ ਇੱਕ ਦੇ ਨਾਲ ਜੇ ਪੂਰੀ ਫੈਮਿਲੀ ਇਕੱਠੀ ਹੈ ਤੇ ਉਹ ਪੂਰੀ ਵਾਹੀ ਕਰ ਸਕਦੀ ਹੈ। ਫਿਰ ਉਹ ਇੱਕ ਦੂਜੇ ਦੀ ਜਿਸ ਤਰ੍ਹਾਂ ਜੇ ਪਾਣੀ ਲੱਗਣਾ ਨਹਿਰ ਨੂੰ, ਇੱਕ ਵਾਰੋ ਵਾਰੀ ਲਾਈਕ ਸਾਰਾ ਟੱਬਰ ਜਿਹੜਾ ਹੈ ਉਹ ਕੰਮ ਕਰ ਸਕਦਾ ਸੀ। ਦੂਜੀ ਚੀਜ਼ ਉਹ ਕਹਿੰਦੇ ਨੇ ਵੀ ਜਿਹੜਾ ਜ਼ਮੀਨਦਾਰਾਂ ਦੇ ਸਿਰ ਤੇ ਕਰਜ਼ਾ ਇਸ ਕਰਕੇ ਵੀ ਚੜ੍ਹਦਾ ਸੀਗਾ ਵੀ ਲੋਕ ਕਈ ਵਾਰੀ ਖਰਚਾ ਜ਼ਿਆਦਾ ਕਰ ਲੈਂਦੇ ਸੀ ਕਈ ਚੀਜ਼ਾਂ ਦੇ ਵਿੱਚ। ਫਿਰ ਜੁਆਇੰਟ ਫੈਮਿਲੀ ਦਾ ਇਹ ਫਾਇਦਾ ਸੀ ਵੀ ਉਹ ਕੰਟਰੋਲ ਹੁੰਦਾ ਸੀਗਾ ਵੀ ਕਿਉਂਕਿ ਸਾਰੇ ਟੱਬਰ ਦਾ ਸਾਂਝਾ ਆ, ਤੇ ਫਿਰ ਉਹ ਇੱਕ ਬੰਦਾ ਇਸ ਤਰ੍ਹਾਂ ਵੀ ਖਰਚੀ ਜਿਹੜੀ ਹੈ ਜਿਹੜੇ ਅਖਰਜਾਤ ਕੁਛ ਇਸ ਤਰ੍ਹਾਂ ਦੀ ਉਹਨਾਂ ਨੇ ਟਰਮ ਵਰਤੀ ਹੈ, ਤੇ ਉਹ ਜਿਹੜੇ ਅਖਰਾਜਾਤ ਜਿਹੜੇ ਨੇ ਉਹ ਕਾਫੀ ਲਿਮਿਟਿਡ ਜਿਹੜੇ ਨੇ ਉਹ ਹੁੰਦੇ ਸਨ ਜਿਹੜੇ ਜੁਆਇੰਟ ਫੈਮਿਲੀ 'ਚ। ਇਸ ਕਰਕੇ ਜਿਹੜੇ ਜੁਆਇੰਟ ਫੈਮਿਲੀ ਸਨ ਉਹ ਰਿਲੇਟਿਵਲੀ ਜ਼ਿਆਦਾ ਸਕਸੈਸਫੁਲ ਸਨ ਬਜਾਏ ਜਿਹੜੇ ਲੋਕ ਜਿਹੜੇ ਨੇ ਉਹ ਵੱਖਰੇ। ਇਸੇ ਤਰ੍ਹਾਂ ਵੀ ਜੁਆਇੰਟ ਫੈਮਿਲੀ ਕਿਉਂਕਿ ਪੂਰਾ ਟੱਬਰ ਇਕੱਠਾ ਹੈ ਤੇ ਉਹਨਾਂ ਦੀ ਜਿਹੜੀ ਸੋਸ਼ਲ ਲਾਈਕ ਸਟੇਟਸ ਤੇ ਜਿਹੜੀ ਸਟਰੈਂਥ ਦੀ ਉਹ ਵੀ ਜਿਹੜੀ ਹੈ ਉਹ ਕਾਫੀ ਜਿਹੜੀ ਹੈ ਉਹ ਜ਼ਿਆਦਾ ਰਹਿੰਦੀ। ਸੋ ਇੱਕ ਉਹਨਾਂ ਨੇ ਇਸ ਤਰ੍ਹਾਂ ਜਿਹੜਾ ਇਹ ਐਗਜ਼ਾਮਪਲ ਲਾਈਕ ਦੱਸਿਆ ਸੀਗਾ ਵੀ ਕਿ ਕਿਸ ਤਰ੍ਹਾਂ ਜਿਹੜੇ ਪਰਿਵਾਰ ਇਕੱਠੇ ਰਹਿ ਰਹੇ ਨੇ ਵੀ ਉਹ ਜ਼ਿਆਦਾ ਜਿਹੜੇ ਨੇ ਬਾਕੀ ਪਰਿਵਾਰ ਜਿਹੜੇ ਵੱਖਰੇ ਵੱਖਰੇ ਹੋਣ ਨਾਲੋਂ ਵੀ ਉਹ ਜ਼ਿਆਦਾ ਸਕਸੈਸਫੁਲ ਸਨ। ਇਸੇ ਤਰ੍ਹਾਂ ਫਿਰ ਉਹਨਾਂ ਨੇ ਇੱਕ ਹੋਰ ਵੀ ਐਗਜ਼ਾਮਪਲ ਦੱਸੀ ਪਈ ਕਿਉਂਕਿ ਲੋਕ ਜਿਸ ਤਰ੍ਹਾਂ
ਉਸ ਟਾਈਮ ਤੇ ਕਿਉਂਕਿ ਬੜਾ ਪ੍ਰੋਗਰੈਸਿਵ ਸੀ, ਕਿਉਂਕਿ ਲੋਕਾਂ ਨੇ ਇਹ ਵੀ ਦੇਖਿਆ ਵੀ ਆ ਕਿਉਂਕਿ ਸਾਡੀ ਜਿਹੜੀ ਫਸਲ ਇੰਨੀ ਮਹਿੰਗੀ ਨਹੀਂ ਵਿਕ ਰਹੀ, ਲਾਈਕ ਇੱਕ ਟਾਈਮ ਦੇ ਉੱਤੇ ਤੇ ਜਿਹੜਾ ਕਰਜ਼ਾ ਹੈ ਉਹ ਜ਼ਿਆਦਾ ਚੜ ਰਿਹਾ। ਫਿਰ ਲੋਕਾਂ ਨੇ ਇੱਕ ਕੋਈ ਜਲੰਧਰ ਦੇ ਵਿੱਚ ਕੋਈ ਪਿੰਡ ਗੁਰਾਇਆ ਸੀ, ਉੱਥੇ ਉਹਨਾਂ ਨੇ ਇੱਕ ਮਾਡਲ ਬਣਾਇਆ ਜਿਸ ਨੂੰ ਕੋਆਪਰੇਟਿਵ ਸੁਸਾਇਟੀ ਕਹਿੰਦੇ ਸੀ, ਵੀ ਜਿੱਥੇ ਉਹ ਕਾਫੀ ਸਾਰੇ ਜਿਹੜੇ ਫਾਰਮਰ ਸਨ ਉਹ ਇਕੱਠੇ ਹੋ ਕੇ ਇੱਕ ਸਟੋਰੇਜ ਦਾ ਸਿਸਟਮ ਬਣਾਉਂਦੇ ਸਨ, ਵੀ ਉਹ ਜਿਹੜੇ ਦਾਣੇ ਜਿਹੜੇ ਨੇ ਉੱਥੇ ਉਹ ਸਟੋਰ ਕਰਕੇ ਜਿਸ ਤਰ੍ਹਾਂ ਰੱਖ ਸਕਦੇ ਸਨ, ਤਾਂ ਕਿ ਇੱਕ ਟਾਈਮ ਤੇ ਜਦੋਂ ਬਿਲਕੁਲ ਜਿਹੜਾ ਵੀ ਉਹ ਉਹਨਾਂ ਨੂੰ ਜਿਸ ਤਰ੍ਹਾਂ ਮੈਨੀਪੂਲੇਟ ਕੀਤਾ ਜਾ ਰਿਹਾ ਹੈ ਰੇਟ ਪੇ, ਕਿਉਂਕਿ ਕਾਫੀ ਜ਼ਿਆਦਾ ਪ੍ਰੋਡਕਟ ਜਿਹੜਾ ਹੈ ਉਹ ਮਾਰਕੀਟ ਦੇ ਵਿੱਚ ਹੈ ਤੇ ਉਹ ਰੇਟ ਬਿਲਕੁਲ ਘੱਟ ਹੋ ਰਿਹਾ ਹੈ, ਤੇ ਉਸੇ ਤਰ੍ਹਾਂ ਉਹਨਾਂ ਦਾ ਸਟੋਰੇਜ ਦਾ ਜਿਹੜਾ ਲਾਈਕ ਉਹ ਸਿਸਟਮ ਬਣ ਗਿਆ, ਕਿਉਂਕਿ ਤੇ ਉਹਦੇ ਕਰਕੇ ਫਿਰ ਉਹਨਾਂ ਦੇ ਜਿਹੜੇ ਖਰਚੇ ਵੀ ਨੇ ਉਹ ਕਾਫੀ ਜ਼ਿਆਦਾ, ਓਵਰਹੈਡ ਵੀ ਕਾਫੀ ਜ਼ਿਆਦਾ ਜਿਸ ਤਰ੍ਹਾਂ ਨਾ ਉਹ ਘਟਣ ਲੱਗ ਪਿਆ। ਉਸੇ ਤਰ੍ਹਾਂ ਇਹ ਜਿਹੜਾ ਮੈਥਡ ਹੈ ਉਦੋਂ ਫਿਰ ਥੋੜਾ ਜਿਹਾ ਇਹ ਵੀ ਇੰਪਲੀਮੈਂਟ ਹੋਣਾ ਲਾਈਕ ਸ਼ੁਰੂ ਹੋਇਆ। ਫਿਰ ਹੁਣ ਕਈ ਚੀਜ਼ਾਂ ਨਹੀਂ ਫਿਰ ਹੋ ਗਈ ਲਾਈਕ ਇਨ ਪ੍ਰੋਸੈਸ ਹੀ ਰਹਿ ਗਈਆਂ, ਤੇ ਉਹ ਜਿੱਥੇ ਤੇ ਉਹ ਇੱਥੇ ਲਾਈਕ ਕਾਫੀ ਕੁਛ ਲਾਈਕ ਵੱਖਰੇ ਵੱਖਰੇ ਜਿਹੜੇ ਨੇ ਉਹਨਾਂ ਨੇ ਇਹ ਜਿਹੜੇ ਨੇ ਆਈਡੀਏ ਵੀ ਲਾਈਕ ਲਿਖੇ। ਉਹਨਾਂ ਇਨਫੈਕਟ ਇੱਕ ਲਾਈਕ ਪੋਇਟਰੀ ਵੀ ਲਾਈਕ ਉਹਨਾਂ ਨੇ ਕੋਟ ਕੀਤੀ ਹੈ ਵੀ ਜਿਹੜੀ ਇਸ ਬਾਰੇ ਜਾਂਦੀ ਨਹਿਰ ਹੋਈ ਉਧਰੇ ਲਹਿਰ, ਵਸੇ ਜੰਗਲੀ ਸ਼ਹਿਰ ਬਲਹਾਰੇ ਦੇਣੇ ਦਹਾੜੀਆਂ, ਮੱਖੀਆਂ ਕਮਾਲ ਜਿੱਥੇ ਸੁਣੇ ਨਹੀਂ ਸੀ ਯਾਦ ਕਦੇ, ਪੂਣਿਆਂ ਦੇ ਬਾਗ ਹੋਰ ਕਈ ਫੁਲਵਾੜੀਆਂ, ਬੰਗਲੇ ਨੇ ਰੰਗਲੇ ਅਨੇਕ ਬੂਟੇ ਗੈਂਡੇ ਆਂਦੇ, ਬੇਲ ਜੋ ਹਮੇਲ ਉੱਤੇ ਡੱਪਰਾਂ ਦੇ ਚਾੜੀਆਂ, ਪਾਣੀ ਦੀ ਬਹਾਰ ਵਿੱਚ ਬਾਰ ਦੇ ਮੌਜ ਹੋਈ, ਪਾਦਤ ਹਜ਼ਾਰੇ ਸਾਰੇ ਮੱਲ ਹੋਏ ਝਾੜੀਆਂ। ਤੋ ਇਹ ਆਲਮੋਸਟ ਜਿਸ ਤਰ੍ਹਾਂ ਦੱਸ ਰਹੇ ਨੇ ਵੀ ਉਹ ਇੱਕ ਪਾਣੀ ਆ ਜਾਣ ਕਰਕੇ ਵੀ ਉੱਥੇ ਕਈ ਤਰ੍ਹਾਂ ਦੇ ਜਿਸ ਤਰ੍ਹਾਂ ਫਸਲਾਂ ਤੇ ਜਿਹੜੇ ਉਹ ਦਰਖਤ, ਕਈ ਜਿਹੜੀਆਂ ਨੇ ਡੈਕੋਰੇਸ਼ਨ ਵਾਲੀਆਂ ਵੇਲਾਂ, ਜਿਹੜੇ ਪੱਕੇ ਘਰ, ਜਿਹੜੇ ਆਲਮੋਸਟ ਬੰਗਲੇ ਲਾਈਕ ਜਿਹੜੇ ਕਾਫੀ ਰੰਗ ਬਰੰਗੇ ਜਿਹੜੇ ਘਰ, ਤੇ ਉਹ ਸਾਰੇ ਕੁਝ ਜਿਹੜਾ ਹੈ ਉਹ ਡਿਵੈਲਪ ਹੋਣਾ, ਇੱਕ ਉਹ ਏਰੀਆ ਜਿਹੜਾ ਹੈ ਉਹ ਵਸਣਾ ਸ਼ੁਰੂ ਹੋ ਗਿਆ। ਸੋ ਜਿੱਥੋਂ ਕਿ ਮੈਂ ਤੁਹਾਨੂੰ ਇੱਕ ਅਰਲੀ ਜਿਹੜਾ ਇੱਕ ਬੰਦੇ ਦੀ ਸਿਆਲਕੋਟ ਤੋਂ ਜਰਨੀ ਦੱਸੀ, ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਆਲਮੋਸਟ 1925 ਦੇ ਦਰਮਿਆਨ ਇਹ ਇੱਕ ਬਿਲਕੁਲ ਹੱਬ ਲਾਈਕ ਕਾਫੀ ਜਿਹੜਾ ਵਧੀਆ ਏਰੀਆ ਬਣ ਗਿਆ। ਤੇ ਮੇਰੇ ਪੜਦਾਦਾ ਫਿਰ ਉਸ ਤੋਂ ਬਾਅਦ ਕਿਉਂਕਿ ਥੀਸਿਸ ਉਹਨਾਂ ਨੇ ਇੰਗਲੈਂਡ 'ਚ ਹੀ ਕੰਪਲੀਟ ਕੀਤਾ ਸੀਗਾ, ਤੇ ਉਸ ਤੋਂ ਬਾਅਦ ਫਿਰ ਉਹ ਇੰਗਲੈਂਡ ਤੋਂ ਬਾਅਦ ਫਿਰ ਉਹ ਅਫਰੀਕਾ ਲਾਈਕ ਈਸਟ ਅਫਰੀਕਾ ਟੰਗਾਨਿਕਾ ਲਾਈਕ ਮੂਵ ਕਰ ਗਏ ਸੀ। ਤੇ ਪਰ ਉਹ ਬੜੀ ਇੱਕ ਚੀਜ਼ ਮੈਂ ਇਹ ਥੀਸਿਸ ਬਾਰੇ ਇਹ ਕਹਿਣਾ ਚਾਹਾਂਗਾ ਵੀ ਕਈ ਵਾਰੀ ਇੱਕ ਜਿਹੜਾ ਲਿਟਰਰੀ ਵਰਕ ਵੀ ਬੜਾ ਅਮੇਜ਼ਿੰਗ ਹੈ, ਵੀ ਇੱਕ ਮੇਰੇ ਇੱਕ ਅਹਿਸਾਸ ਵਾਲੀ ਗੱਲ ਹੀ ਮੈਂ ਕਰਨਾ ਚਾਹਾਂਗਾ ਵੀ ਵੇਖੋ ਵੀ ਕਈ ਵਾਰੀ ਜਿਸ ਤਰ੍ਹਾਂ ਤੁਹਾਡੇ ਜਿਸ ਤਰ੍ਹਾਂ ਘਰ ਨੇ ਉਹ ਵੀ ਮੁੱਕ ਜਾਂਦੇ ਨੇ ਵਕਤ ਦੇ ਨਾਲ, ਪਰ ਇੱਕ ਜਿਹੜਾ ਲਿਟਰਰੀ ਲਾਈਕ ਵਰਕ ਹੈ, ਇੱਕ ਜਿਹੜਾ ਜਿਸ ਵੀ ਜਿਹੜਾ ਤੁਹਾਡੀ ਡਾਕੂਮੈਂਟੇਸ਼ਨ ਜਿਹੜੀ ਇੱਕ ਜਿਹੜਾ ਲਿਖੀ ਕਿਤਾਬ ਹੈ ਉਹ ਵੀ ਬੜੀ ਮਜ਼ੇਦਾਰ ਹੈ, ਕਿ ਅੱਜ ਮੈਂ ਆਲਮੋਸਟ ਲਾਈਕ 100 ਸਾਲ ਬਾਅਦ ਲਾਈਕ ਉਹ ਚੀਜ਼ ਪੜ੍ਹ ਕੇ ਤੇ ਉਹ ਕੀ ਮਾਹੌਲ ਸੀ ਉਸ ਟਾਈਮ ਦਾ, ਤੇ ਉਹ ਮੈਨੂੰ ਆਪਣੇ ਹੀ ਲਾਈਕ ਪਰਿਵਾਰ ਦੇ ਆਲਮੋਸਟ ਜਿਸ ਤਰ੍ਹਾਂ ਮੇਰੇ ਪੜਦਾਦਾ ਹੋ ਗਏ ਆਲਮੋਸਟ 3 ਜਨਰੇਸ਼ਨ ਬਾਅਦ ਮੈਨੂੰ ਪੜ੍ਹਨ ਨੂੰ ਲਾਈਕ ਮਿਲ ਰਿਹਾ ਹੈ ਕਿ ਲਿਖਣ ਦਾ ਸਟਾਈਲ ਕੀ ਸੀਗਾ, ਲਾਈਕ ਵੀ ਮੇਰੇ ਜਿਹੜੇ ਲਾਈਕ ਪੜਦਾਦਾ ਲਾਈਕ ਐਂਸੈਸਟਰ ਸੀਗੇ, ਤੇ ਉਹ ਕਾਫੀ ਜ਼ਿਆਦਾ ਆਲਮੋਸਟ ਲਾਈਕ ਇੰਟਰਸਟਿੰਗ ਹੈ ਵੀ ਲਾਈਕ ਆਲਮੋਸਟ ਲਾਈਕ ਤੁਸੀਂ 100 ਸਾਲ ਬਾਅਦ ਲਾਈਕ ਉਹ ਚੀਜ਼ ਜਿਹੜੀ ਲਾਈਕ ਜਿਸ ਤਰ੍ਹਾਂ ਲਾਈਕ ਉਹ ਐਕਸਪੀਰੀਅੰਸ ਕਰਨੀ, ਤੇ ਉਹ ਬੜੀ ਮਜ਼ੇਦਾਰ ਗੱਲ ਹੈ ਵੀ ਉਹ ਲੱਭ ਕੇ ਫਿਰ ਜਿਸ ਤਰ੍ਹਾਂ ਕਈ ਪਿੰਡ ਤੇ ਮੈਂ ਪਹਿਲਾਂ ਹੀ ਲੱਭ ਲਏ ਸਨ ਓਨੈਸਟਲੀ, ਪਰ ਉਹ ਮੈਂ ਫਿਰ ਥੀਸਿਸ ਬਾਅਦ ਚ ਪੜ੍ਹਿਆ ਤੇ ਉਹ ਫਿਰ ਬੜਾ ਉਹਨਾਂ ਨੇ ਜ਼ਿਕਰ ਵੀ ਕੀਤਾ, ਜਿਸ ਤਰ੍ਹਾਂ ਉਹਨਾਂ ਪੁਰਾਣੇ ਪਿੰਡ ਸੈਦੋਕੇ ਚ ਉਹਨਾਂ ਸ਼ਾਇਦ ਰਿਲੇਟਿਵ ਸਨ ਰਣਧੀਰ ਸਿੰਘ, ਫਿਰ ਇਸੇ ਤਰ੍ਹਾਂ ਸਰਗੋਧੇ ਦੇ ਚੱਕ 29 ਦਾ ਉਹਨਾਂ ਨੇ ਜ਼ਿਕਰ ਕੀਤਾ, ਉੱਥੇ ਉਹਨਾਂ ਨੇ ਕਈ ਲੋਕਾਂ ਦਾ ਇੰਟਰਵਿਊ ਕੀਤੇ ਨੇ, ਕਿਉਂਕਿ ਯਕੀਨਨ ਤੌਰ ਤੇ ਜਿੱਥੇ ਜਿੱਥੇ ਰਿਸ਼ਤੇਦਾਰ ਨੇ ਫਿਰ ਉਹ ਬੰਦਾ ਜਿਹੜਾ ਡੇਟਾ ਵਗੈਰਾ ਲਾਈਕ ਕਲੈਕਸ਼ਨ ਦੇ ਵਾਸਤੇ ਫਿਰ ਚੱਕ ਝੁਮਰੇ ਦੇ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਉਹਨਾਂ ਦੇ ਫਾਦਰ, ਉਹਨਾਂ ਦੇ ਕਜ਼ਨ ਬੁੱਧ ਸਿੰਘ ਨੇ ਜਿਹੜੇ ਜ਼ੈਲਦਾਰ ਸਨ ਉਸ ਟਾਈਮ ਤੇ ਚੱਕ 185 ਆਰਬੀ, ਉਹ ਸਾਰੇ ਲੋਕਾਂ ਦਾ ਜਿਹੜਾ ਉਹਨਾਂ ਨੇ ਇੰਟਰਵਿਊ ਕੀਤਾ, ਤੇ ਉਹ ਜਿਹੜਾ ਡਾਕੂਮੈਂਟ ਹੈ ਜਿਹੜਾ ਇੱਕ ਡਾਕੂਮੈਂਟ ਦੀ ਕਿਉਂਕਿ ਪਹਿਲਾਂ ਤੇ ਜਿਸ ਤਰ੍ਹਾਂ ਪੇਪਰ ਡਾਕੂਮੈਂਟ ਹੁੰਦੇ ਸਨ ਨਾ, ਤੇ ਫਿਰ ਆਈ ਥਿੰਕ ਮੈਂ ਇਨਫੈਕਟ ਕਿਉਂਕਿ ਯੂਨਾਈਟਿਡ ਸਟੇਟਸ ਰਹਿਣ ਕਰਕੇ ਮੈਂ ਇੰਗਲੈਂਡ ਦਾ ਮੈਨੂੰ ਇੰਨਾ ਜ਼ਿਆਦਾ ਆਈਡੀਆ ਨਹੀਂ ਹੈਗਾ, ਬਟ ਆਈ ਥਿੰਕ ਉੱਥੇ ਕੋਈ ਯੂਨੀਵਰਸਿਟੀ ਹੋਏਗੀ, ਯੂਨੀਵਰਸਿਟੀ ਆਫ ਲੀਡਸ, ਤੇ ਉਹਨਾਂ ਨੇ ਫਿਰ ਜਿਹੜੀ ਜਿੰਨੇ ਵੀ ਪੇਪਰ ਡਾਕੂਮੈਂਟ ਸਨ ਇਹਨਾਂ ਨੂੰ ਡਿਜੀਟਲ ਕਾਪੀ ਲਾਈਕ ਜਿਹੜੀ ਇਹ ਕ੍ਰੀਏਟ ਕੀਤੀ, ਤੇ ਅਜੇ ਵੀ ਮੈਨੂੰ ਲੱਗਦਾ ਸ਼ਾਇਦ ਮੈਨੂੰ ਪਾਰਟ ਹੀ ਮਿਲਿਆ ਥੀਸਿਸ ਦਾ, ਤੇ ਆਲਮੋਸਟ ਕਿਉਂਕਿ ਇੱਕ ਪੇਜਸ ਤੋਂ ਬਾਅਦ ਉਹ ਸੈਂਟੈਂਸ ਇਨਕੰਪਲੀਟ ਜਿਹਾ ਜਿਹੜਾ ਹੈ ਉਹ ਰਹਿ ਜਾਂਦਾ ਹੈ, ਸੋ ਹੋਪਫੁਲੀ ਮੇਬੀ ਸਮ ਪੁਆਇੰਟ ਲਾਈਕ ਮੈਂ ਬਾਕੀ ਦਾ ਵੀ ਲੱਭਣ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗਾ ਤੇ ਸ਼ਾਇਦ ਕੁਝ ਹੋਰ ਚੀਜ਼ਾਂ ਦਾ ਪਤਾ ਲੱਗੇ, ਬਟ at least like in my opinion ਪਈ ਲਾਈਕ ਬੜਾ ਲਾਈਕ
ਅਮੇਜ਼ਿੰਗ ਸੀਗਾ ਭਈ ਇਹ ਇੱਕ ਜਿਹੜਾ 100 ਸਾਲ ਪੁਰਾਣਾ ਇੱਕ ਜਿਹੜਾ ਡਾਕੂਮੈਂਟ ਲਾਈਕ ਮਿਲਣਾ ਤੇ ਜਿਹੜਾ ਤੁਹਾਡੀ ਫੈਮਿਲੀ ਦੇ ਵਿੱਚੋਂ ਕਿਸੇ ਨੇ ਲਾਈਕ ਜਿਹੜਾ ਇਹ ਕੰਮ ਲਾਈਕ ਕੀਤਾ ਲਾਈਕ ਇੰਨੀ ਡਾਕੂਮੈਂਟੇਸ਼ਨ ਕੀਤੀ ਤੇ ਅੱਜ ਵੀ ਸ਼ਾਇਦ ਕਈ ਲਾਈਕ ਥੀਸਿਸ ਜਿਹੜੇ ਨੇ ਲਿਮਿਟਿਡ ਨੇ ਲੋਕਾਂ ਨੇ ਕੋਟ ਵੀ ਕੀਤਾ ਹੈ ਉਹਨਾਂ ਨੇ ਐਜ਼ ਅ ਰੈਫਰੈਂਸ ਵੀ ਲਾਈਕ ਦਿੱਤਾ ਹੈ ਸੋ ਇਹ ਕਾਫੀ ਲਾਈਕ ਇਟ ਵਾਸ ਲਾਈਕ ਇੰਟਰਸਟਿੰਗ ਭਈ ਬੜੀ ਇੰਟਰਸਟਿੰਗ ਗੱਲ ਸੀ ਤੇ ਕਾਫੀ ਇੰਟਰਸਟਿੰਗ ਸੀ ਲਾਈਕ ਪੜ੍ਹਨਾ ਤੇ ਉਸ ਟਾਈਮ ਦੇ ਜਿਹੜੇ ਲਾਈਕ ਹਾਲਾਤ ਤੇ ਕਲਚਰ ਦਾ ਇੱਕ ਜਿਹੜਾ ਉਹ ਆਈਡੀਆ ਲੈਣਾ ਉਹ ਗੱਲ ਵੱਖਰੀ ਹੈ ਵੀ ਹੁਣ ਕਈ ਚੀਜ਼ਾਂ ਤੋਂ ਅਸੀਂ ਜਿਹੜੇ ਲਾਈਕ ਡਿਸਐਗਰੀ ਕਰਦੇ ਹਾਂ ਕਿਉਂਕਿ ਕਈ ਚੀਜ਼ਾਂ ਮੈਂ ਕਿਹਾ ਲਾਈਕ ਆਮ ਲਾਈਕ ਓਕੇ ਲਾਈਕ ਭਈ ਉਸ ਟਾਈਮ ਤੇ ਕਿੰਨਾ ਲਾਈਕ ਡਿਫਰੈਂਟ ਸੀਗਾ ਲਾਈਕ ਜਿਹੜਾ ਕਲਚਰ ਜਾਂ ਸੋਚ ਪਰ ਹੁਣ ਸਾਨੂੰ ਕਈ ਚੀਜ਼ਾਂ ਦਾ ਆਈਡੀਆ ਹੈ ਵੀ ਕੀ ਚੀਜ਼ਾਂ ਜਿਹੜੀਆਂ ਮਾੜੀਆਂ ਨੇ ਜਿਹੜੀਆਂ ਉਸ ਟਾਈਮ ਤੇ ਨਾਰਮ ਸੀਗਾ ਤੇ ਉਸੇ ਤਰ੍ਹਾਂ ਲਾਈਕ ਬੜਾ ਇੰਟਰਸਟਿੰਗ ਸੀਗਾ ਲਾਈਕ ਭਈ ਇਹ ਜਿਹੜਾ ਲਾਈਕ ਥੀਸਿਸ ਚ ਇੱਕ ਉਸ ਟਾਈਮ ਦੇ ਵਿੱਚ ਜਾਣਾ ਜਿਹੜਾ 1896 ਤੋਂ 1925 ਦੇ ਜਿਹੜਾ ਟਾਈਮ ਸੀ ਵਾਰਿਸ ਸ਼ਾਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ ਸੋ ਅੱਜ ਤੁਹਾਡੇ ਪਰਦਾਦਾ ਦਾ ਇਹ ਥੀਸਿਸ ਦੇ ਬਾਰੇ ਜਾਣ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਉਹਨਾਂ ਦੀ ਕੰਟੀਨਿਊਟੀ ਹੋ ਕਿ ਤੁਸੀਂ ਜੋ ਲੱਭਿਆ ਔਰ ਇਸ ਰਾਹੀਂ ਬਹੁਤ ਕੁਝ ਜਾਣਨ ਦਾ ਮਿਲਿਆ ਔਰ ਮੇਰੀ ਖਾਹਿਸ਼ ਹੈ ਕਿ ਤੁਸੀਂ ਅਗਰ ਇਹ ਦੇਖਦੇ ਹੋ ਕਿ ਇਹ ਕੰਪਲੀਟ ਨਹੀਂ ਹੈ ਤੇ ਇਹਦੇ ਤੇ ਤੁਹਾਡੀ ਖੋਜ ਹੋਣੀ ਚਾਹੀਦੀ ਹੈ ਇਸ ਨੂੰ ਕੰਪਲੀਟ ਕਰਨਾ ਚਾਹੀਦਾ ਕਿਉਂਕਿ ਇੱਕ ਐਸਾ ਡਾਕੂਮੈਂਟ ਹੈ ਜਿਹੜਾ ਪੰਜਾਬ ਦੀ ਹਿਸਟਰੀ ਦੇ ਨਾਲ ਜੁੜਾ ਹੋਇਆ ਉਸ ਵੇਲੇ ਦੀ ਜਿਹੜੀ ਇਨਸਾਨੀ ਨਫਸਿਆਤ ਹੈ ਉਸ ਵੇਲੇ ਦੇ ਏਰੀਆਜ਼ ਦੇ ਜਿਹੜੇ ਲੋਕ ਹਨ ਕਿ ਉੱਥੇ ਕੀ ਹੈ ਉਹਨਾਂ 7 ਡਿਸਟ੍ਰਿਕਟ ਦੇ ਅੰਦਰ ਔਰ ਜਿਹੜੇ ਨਵੇਂ ਸ਼ਹਿਰ ਵਸਾਏ ਜਾ ਰਹੇ ਨੇ ਕਿਉਂਕਿ ਇਕੱਲਾ ਲਹਿਲਪੁਰ ਡਿਸਟ੍ਰਿਕਟ ਨਹੀਂ ਹੈ ਇਹਦੇ ਅੰਦਰ ਸਰਗੋਦਾ ਵੀ ਆਏਗਾ ਇਹਦੇ ਅੰਦਰ ਨਾਲ ਬਾਕੀ ਜਿਹੜੇ ਪੈਰਲਲ ਬਾਕੀ ਡਿਸਟ੍ਰਿਕਟ ਜਿੱਥੇ 12 ਆਬਾਦ ਕੀਤੀਆਂ ਗਈਆਂ ਉਹ ਵੀ ਸਾਰੇ ਆਉਣਗੇ ਸੋ ਉਸ ਵੇਲੇ ਦੀ ਜਿਹੜੀ ਇਨਸਾਨੀ ਤਹਿਜ਼ੀਬ ਹੈ ਪੰਜਾਬੀ ਸਿਵਲਾਈਜੇਸ਼ਨ ਹੈ ਉਹਨੂੰ ਵੀ ਸਾਨੂੰ ਸਮਝਣ ਦਾ ਬਹੁਤ ਚੰਗਾ ਮੌਕਾ ਮਿਲਦਾ ਹੈ ਬੇਸ਼ੱਕ ਗੋਰੇ ਦਾ ਇੱਕ ਜਿਹੜਾ ਅਲਟੀਮੇਟਲੀ ਉਹਨਾਂ ਦਾ ਪਰਪਸ ਸੀ ਡਿਵਾਈਡ ਐਂਡ ਰੂਲ ਦੀ ਤੇ ਉਹ ਤੇ ਉਹਨਾਂ ਨੇ ਕੀਤਾ ਹੀ ਹੈ ਲੇਕਿਨ ਉਹਦੇ ਬਾਵਜੂਦ ਇਸ ਤਰ੍ਹਾਂ ਦੇ ਥੀਸਿਸ ਜਿਹੜੇ ਹਨ ਉਹ ਬੋਲਦੇ ਆ ਕਿਉਂਕਿ ਜਿਹੜਾ ਇੱਥੋਂ ਦਾ ਨੇਟਿਵ ਹੋਏਗਾ ਧਰਤੀ ਦੇ ਨਾਲ ਜੁੜਾ ਹੋਇਆ ਸ਼ਖਸ ਹੋਏਗਾ ਉਹ ਜੋ ਲਿਖੇਗਾ ਤੇ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਮਿੱਟੀ ਦੀ ਮਹਿਕ ਆਉਂਦੀ ਹੈ ਉਸ ਵੇਲੇ ਦੀ ਉਹ ਸਾਨੂੰ ਸਾਰਾ ਅਕਸ ਉਹ ਸਾਰਾ ਵਿਊ ਉਹ ਨਜ਼ਰ ਆ ਰਹੀ ਹੁੰਦਾ ਸੋ ਬਹੁਤ ਸ਼ੁਕਰੀਆ ਬਾਜਵਾ ਸਾਹਿਬ ਬਹੁਤ ਕੁਝ ਜਾਣਨ ਨੂੰ ਮੌਕਾ ਮਿਲਿਆ ਸ਼ੁਕਰੀਆ ਤੁਹਾਡੇ ਟਾਈਮ ਦਾ ਤੁਸੀਂ ਉਚੇਚੇ ਤੌਰ ਤੇ ਸਾਡੇ ਵਾਸਤੇ ਟਾਈਮ ਕੱਢਿਆ ਔਰ ਇਹਦੇ ਨਾਲ ਪਤਾ ਨਹੀਂ ਕਿਤਨੇ ਲੋਕਾਂ ਦਾ ਭਲਾ ਹੋਏਗਾ ਮਜ਼ੀਦ ਅਸੀਂ ਅੱਗੇ ਇਸ ਨੂੰ ਕੰਟੀਨਿਊ ਰੱਖਾਂਗੇ ਇਹਦੇ 'ਚ ਹੋਰ ਜਾਣਾਂਗੇ ਜਿੰਨਾ ਕੁਝ ਅਸੀਂ ਇਹਦੇ 'ਚ ਐਡ ਕਰ ਪਾਈਏ ਥੈਂਕ ਯੂ ਸਰ ਥੈਂਕ ਯੂ